ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 16 ਅਗਸਤ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਜਿੰਦ, ਸੁਨਹਿਰੀ ਮਤਨ ਜ਼ਬੂਰ। ਮੈਂ ਰੱਬ ਕੋਲੋਂ ਇੱਕ ਦਰਖਾਸਤ ਕੀਤੀ ਏ, ਮੈਂ ਉਹਦਾ ਹੀ ਤਾਲਬ ਰਵਾਂਗਾ। ਮੈਂ ਸਾਰੀ ਉਮਰ ਖੁਦਾਵੰਦ ਦੇ ਘਰ ਵਿੱਚ ਰਵਾਂਗਾ, ਤਾਂ ਜੋ ਖੁਦਾਵੰਦ ਦੇ ਜਲਾਲ ਨੂੰ ਵੇਖਾਂ ਤੇ ਉਹਦੀ ਹੈਕਲ ਵਿੱਚ ਇਸਤਫਸਾਰ ਕਰਿਆ ਕਰਾਂ। ਜਵਾਬੀ ਪੜ੍ਹਾਈ। ਜ਼ਬੂਰ। ਐ ਮੇਰੀ ਜਿੰਦ, ਖੁਦਾਵੰਦ ਨੂੰ ਧੰਨ ਆਖ, ਤੇ ਜੋ ਕੁਝ ਮੇਰੇ ਅੰਦਰ ਏ ਉਹਦੇ ਪਾਕ ਨਾਂ ਨੂੰ ਧੰਨ ਆਖੇ। ਐ ਮੇਰੀ ਜਿੰਦ, ਖੁਦਾਵੰਦ ਨੂੰ ਧੰਨ ਆਖ, ਤੇ ਉਹਦੀ ਕਿਸੇ ਨੇਮਤ ਨੂੰ ਭੁੱਲੀ ਨਾ। ਉਹ ਤੇਰੀ ਸਾਰੀ ਬਦਕਾਰੀ ਬਖਸ਼ਦਾ ਏ, ਉਹ ਤੈਨੂੰ ਸਾਰੀਆਂ ਬਿਮਾਰੀਆਂ ਤੋਂ ਸ਼ਫਾ ਦਿੰਦਾ ਏ, ਉਹ ਤੇਰੀ ਜਿੰਦ ਨੂੰ ਹਲਾਕਤ ਤੋਂ ਬਚਾਉਂਦਾ ਏ, ਉਹ ਤੇਰੇ ਸਿਰ ਉੱਤੇ ਸ਼ਫਕਤ ਤੇ ਰਹਿਮਤ ਦਾ ਤਾਜ ਧਰਦਾ ਏ। ਖੁਦਾਵੰਦ ਦੀ ਅਜਿਹੀ ਵਡਿਆਈ ਕਰੋ ਜਿਹੜੀ ਉਹਦੇ ਸ਼ਾਨ ਦੇ ਲਾਇਕ ਏ। ਪਾਕ ਆਰਾਇਸ਼ ਦੇ ਨਾਲ ਖੁਦਾਵੰਦ ਨੂੰ ਸਜਦਾ ਕਰੋ। ਖੁਦਾਵੰਦ ਆਪਣੀ ਉਮਤ ਨੂੰ ਜ਼ੋਰ ਬਖਸ਼ੇਗਾ, ਖੁਦਾਵੰਦ ਆਪਣੀ ਉਮਤ ਨੂੰ ਸਲਾਮਤੀ ਦੀ ਬਰਕਤ ਦੇਵੇਗਾ। ਅਜ਼ਮਤ ਤੇ ਜਲਾਲ ਉਹਦੇ ਹਜ਼ੂਰ ਵਿੱਚ ਨੇ, ਕੁਦਰਤ ਤੇ ਜਲਾਲ ਉਹਦੇ ਮਕਦਸ ਨੇ। ਦਰਸੀ ਆਵਾਜ਼ ਬਾਈਬਲ ਵਿੱਚੋਂ ਅਯੂਬ। ਪਰ ਮੈਂ ਤੇ ਰੱਬ ਦਾ ਹੀ ਤਾਲਬ ਰਵਾਂਗਾ ਤੇ ਆਪਣਾ ਮਾਮਲਾ ਰੱਬ ਉੱਤੇ ਹੀ ਛੱਡਾਂਗਾ। ਤੇ ਤੂੰ ਜਾਣੇਗਾ ਵੀ ਤੇਰਾ ਡੇਰਾ ਮਹਿਫੂਜ਼ ਏ, ਤੇ ਤੂੰ ਆਪਣੇ ਘਰ ਵਿੱਚ ਜਾਵੇਂਗਾ ਤੇ ਕੋਈ ਸ਼ੈ ਗਾਇਬ ਨਾ ਵੇਖੇਂਗਾ। ਯਸਾਇਆ। ਤੂੰ ਰਾਸਤਬਾਜ਼ੀ ਨਾਲ ਪਾਇਦਾਰ ਹੋ ਜਾਵੇਂਗੀ, ਤੂੰ ਜ਼ੁਲਮ ਤੋਂ ਦੂਰ ਹੋਵੇਂਗੀ, ਕਿਉਂ ਜੇ ਤੂੰ ਬੇਖੌਫ ਹੋਵੇਂਗੀ, ਤੇ ਦਹਿਸ਼ਤ ਤੋਂ ਦੂਰ ਰਵੇਂਗੀ, ਕਿਉਂ ਜੇ ਉਹ ਤੇਰੇ ਨੇੜੇ ਨਾ ਆਵੇਗੀ। ਕੋਈ ਹਥਿਆਰ ਜਿਹੜਾ ਤੇਰੇ ਖਿਲਾਫ ਬਣਾਇਆ ਜਾਵੇਗਾ ਕੰਮ ਨਾ ਆਵੇਗਾ, ਤੇ ਜਿਹੜੀ ਜ਼ਬਾਨ ਅਦਾਲਤ ਵਿੱਚ ਤੇਰੇ ਉੱਤੇ ਚਲੇਗੀ ਤੂੰ ਉਹਨੂੰ ਮੁਜਰਮ ਠਹਿਰਾਵੇਂਗੀ। ਖੁਦਾਵੰਦ ਆਖਦਾ ਏ, ਇਹ ਮੇਰੇ ਬੰਦਿਆਂ ਦੀ ਮਿਰਾਸ ਏ, ਤੇ ਇਹਨਾਂ ਦੀ ਰਾਸਤਬਾਜ਼ੀ ਮੈਥੋਂ ਏ। ਤਵਾਰੀਖ। ਤੇ ਯਹੂਦਾ ਦਾ ਬਾਦਸ਼ਾਹ ਯਹੂਸਫਤ ਯਰੂਸ਼ਲਮ ਨੂੰ ਆਪਣੇ ਮਹੱਲ ਵਿੱਚ ਸਲਾਮਤ ਪਰਤਿਆ। ਤਵਾਰੀਖ। ਤਦ ਕੁਝ ਲੋਕਾਂ ਨੇ ਆ ਕੇ ਯਹੂਸਫਤ ਨੂੰ ਖਬਰ ਦਿੱਤੀ ਭਈ ਦਰਿਆ ਦੇ ਪਾਰ ਆਰਾਮ ਵੱਲ ਇੱਕ ਵੱਡਾ ਜੱਥਾ ਤੇਰੇ ਮੁਕਾਬਲੇ ਨੂੰ ਆ ਰਿਹਾ ਏ, ਤੇ ਵੇਖ ਉਹ ਹਸਾਸੂਨ ਤਮਰ ਵਿੱਚ ਨੇ, ਜਿਹੜਾ ਐਨ ਜੱਦੀ ਏ। ਤੇ ਯਹੂਸਫਤ ਡਰ ਕੇ ਦਿਲੋਂ ਖੁਦਾਵੰਦ ਦਾ ਤਾਲਬ ਹੋਇਆ, ਤੇ ਸਾਰੇ ਯਹੂਦਾ ਵਿੱਚ ਰੋਜ਼ੇ ਦਾ ਐਲਾਨ ਕਰਾਇਆ। ਤੇ ਬਨੀ ਯਹੂਦਾ ਖੁਦਾਵੰਦ ਤੋਂ ਮਦਦ ਮੰਗਣ ਨੂੰ ਇਕੱਠੇ ਹੋਏ, ਬਲਕਿ ਯਹੂਦਾ ਦੇ ਸਾਰੇ ਸ਼ਹਿਰਾਂ ਵਿੱਚੋਂ ਖੁਦਾਵੰਦ ਤੋਂ ਮਦਦ ਮੰਗਣ ਨੂੰ ਆਏ। ਤੇ ਸਾਰਾ ਯਹੂਦਾ ਆਪਣੇ ਬਾਲਾਂ ਤੇ ਬੁੱਢੀਆਂ ਤੇ ਮੁੰਡਿਆਂ ਨੂੰ ਨਾਲ ਲੈ ਕੇ ਖੁਦਾਵੰਦ ਦੇ ਸਾਹਮਣੇ ਖਲੋਤਾ ਰਿਹਾ। ਤਦ ਜਮਾਤ ਦੇ ਅੰਦਰ ਯਜ਼ੀਏਲ ਉੱਤੇ ਖੁਦਾਵੰਦ ਦੀ ਰੂਹ ਨਾਜ਼ਲ ਹੋਈ, ਤੇ ਉਹ ਆਖਣ ਲੱਗਿਆ, ਖੁਦਾਵੰਦ ਤੁਹਾਨੂੰ ਇੰਜ ਆਖਦਾ ਏ ਵੀ ਤੁਸੀਂ ਇਸ ਵੱਡੇ ਜੱਥੇ ਦੇ ਪਾਰੋਂ ਨਾ ਡਰੋ ਤੇ ਨਾ ਘਬਰਾਓ, ਕਿਉਂ ਜੇ ਇਹ ਲੜਾਈ ਤੁਹਾਡੀ ਨਹੀਂ ਬਲਕਿ ਰੱਬ ਦੀ ਏ। ਕੱਲ ਤੁਸੀਂ ਉਹਨਾਂ ਦਾ ਸਾਹਮਣਾ ਕਰਨ ਨੂੰ ਜਾਇਓ। ਤੁਹਾਨੂੰ ਇਸ ਲੜਾਈ ਵਿੱਚ ਲੜਨਾ ਨਹੀਂ ਪਵੇਗਾ। ਐ ਯਹੂਦਾ ਤੇ ਯਰੂਸ਼ਲਮ, ਤੁਸੀਂ ਕਤਾਰ ਬਣਾ ਕੇ ਚੁੱਪ-ਚਾਪ ਖਲੋਤੇ ਰਹਿਣਾ, ਤੇ ਰੱਬ ਦੀ ਮੁਕਤੀ ਤੁਹਾਡੇ ਨਾਲ ਏ ਵੇਖਣਾ। ਡਰਿਓ ਨਾ ਤੇ ਹਰਾਸਾ ਨਾ ਹੋਇਓ, ਉਹਨਾਂ ਦਾ ਮੁਕਾਬਲਾ ਕਰਨ ਨੂੰ ਨਿਕਲਿਓ, ਕਿਉਂ ਜੇ ਖੁਦਾਵੰਦ ਤੁਹਾਡੇ ਨਾਲ ਏ। ਤੇ ਯਹੂਸਫਤ ਸਿਰ ਸੁੱਟ ਕੇ ਧਰਤੀ ਤੀਕਰ ਝੁਕਿਆ, ਤੇ ਸਾਰੇ ਯਹੂਦਾ ਤੇ ਯਰੂਸ਼ਲਮ ਦੇ ਰਹਿਣ ਵਾਲਿਆਂ ਨੇ ਰੱਬ ਦੇ ਅੱਗੇ ਡਿੱਗ ਕੇ ਉਹਨੂੰ ਸਜਦਾ ਕੀਤਾ। ਤੇ ਉਹ ਸਵੇਰੇ-ਸਵੇਰੇ ਉੱਠੇ, ਤੇ ਜਦ ਉਹਨੇ ਕੌਮ ਨਾਲ ਸਲਾਹ ਕਰ ਲਈ, ਤੇ ਉਹਨਾਂ ਲੋਕਾਂ ਨੂੰ ਮੁਕਰਰ ਕੀਤਾ ਜਿਹੜੇ ਫੌਜ ਦੇ ਅਗਾੜੀ ਟੁਰਦੇ ਹੋਏ ਖੁਦਾਵੰਦ ਲਈ ਗਾਉਣ ਤੇ ਅਕੀਦਤ ਦੇ ਨਾਲ ਉਹਦੀ ਵਡਿਆਈ ਕਰਨ ਤੇ ਆਖਣ ਭਈ ਖੁਦਾਵੰਦ ਦੀ ਸ਼ੁਕਰਗੁਜ਼ਾਰੀ ਕਰੋ, ਕਿਉਂ ਜੇ ਉਹਦੀ ਰਹਿਮਤ ਹਮੇਸ਼ਾ ਤੀਕਰ ਏ। ਜਦ ਉਹ ਗਾਉਣ ਤੇ ਵਡਿਆਈ ਕਰਨ ਲੱਗੇ, ਤੇ ਖੁਦਾਵੰਦ ਨੇ ਬਨੀ ਅਮੂਨ ਤੇ ਮੁਆਬ ਤੇ ਸ਼ਾਇਰ ਦੇ ਪਹਾੜ ਦੇ ਲੋਕਾਂ ਉੱਤੇ ਜਿਹੜੇ ਯਹੂਦਾ ਉੱਤੇ ਚੜ੍ਹਦੇ ਆ ਰਹੇ ਸੀ, ਕਮੀਨ ਵਾਲਿਆਂ ਨੂੰ ਬਿਠਾ ਦਿੱਤਾ, ਤੇ ਇੰਜ ਉਹ ਮਾਰੇ ਗਏ। ਤੇ ਜਦ ਯਹੂਦੀਆਂ ਨੇ ਦੀਦਬਾਨਾਂ ਦੇ ਬੁਰਜ ਉੱਤੇ ਜਿਹੜਾ ਬਿਆਬਾਨ ਵਿੱਚ ਸੀ
ਅੱਪੜ ਕੇ ਉਸ ਅੰਬੂਆ ਉੱਤੇ ਨਜ਼ਰ ਕੀਤੀ ਤੇ ਕੀ ਵੇਖਿਆ ਭਈ ਉਹਨਾਂ ਦੀਆਂ ਲਾਸ਼ਾਂ ਧਰਤੀ ਉੱਤੇ ਪਈਆਂ ਨੇ ਤੇ ਕੋਈ ਵੀ ਨਾ ਬਚਿਆ। ਤੇ ਖੁਦਾਵੰਦ ਦਾ ਡਰ ਉਹਨਾਂ ਦੇਸਾਂ ਦੀਆਂ ਸਾਰੀਆਂ ਸਲਤਨਾਂ ਉੱਤੇ ਛਾ ਗਿਆ ਜਦ ਉਹਨਾਂ ਨੇ ਸੁਣਿਆ ਭਈ ਇਸਰਾਇਲ ਦੇ ਵੈਰੀਆਂ ਨਾਲ ਖੁਦਾਵੰਦ ਦੀ ਲੜਾਈ ਏ। ਤੇ ਯਹੂਸਫਤ ਦੀ ਸਲਤਨਤ ਵਿੱਚ ਅਮਨ ਰਿਹਾ ਕਿਉਂ ਜੇ ਉਹਦੇ ਰੱਬ ਨੇ ਉਹਨੂੰ ਚਾਰੋਂ ਪਾਸਿਓਂ ਅਮਾਨ ਬਖਸ਼ੀ। ਯਸਾਇਆ। ਮੈਂ ਖੁਦਾਵੰਦ ਤੋਂ ਬਹੁਤ ਸ਼ਾਦਮਾਨ ਵਾਂ, ਮੇਰੀ ਜਿੰਦ ਖੁਦਾਵੰਦ ਵਿੱਚ ਖੁਸ਼ ਹੋਵੇਗੀ ਕਿਉਂ ਜੇ ਉਹਨੇ ਮੈਨੂੰ ਮੁਕਤੀ ਦੇ ਕੱਪੜੇ ਪਵਾਏ। ਉਹਨੇ ਮੈਨੂੰ ਰਾਸਤਬਾਜ਼ੀ ਦੇ ਖਿਲਤ ਨਾਲ ਮੁਲੱਬਸ ਕੀਤਾ, ਜਿਵੇਂ ਲਾੜਾ ਸਿਹਰੇ ਨਾਲ ਆਪਣੇ ਆਪ ਨੂੰ ਸਜਾਉਂਦਾ ਏ ਤੇ ਵਹੁਟੀ ਆਪਣੇ ਜ਼ੇਵਰਾਂ ਨਾਲ ਆਪਣਾ ਸ਼ਿੰਗਾਰ ਕਰਦੀ ਏ। ਕਿਉਂ ਜੇ ਜਿਵੇਂ ਧਰਤੀ ਆਪਣੇ ਬੂਟਿਆਂ ਨੂੰ ਪੈਦਾ ਕਰਦੀ ਏ, ਜਿਵੇਂ ਬਾਗ ਉਹਨਾਂ ਸ਼ੈਵਾਂ ਨੂੰ ਜਿਹੜੀਆਂ ਉਹਦੇ ਵਿੱਚ ਬੋਈਆਂ ਹੋਈਆਂ ਨੇ ਉਗਾਉਂਦਾ ਏ, ਇਸੇ ਤਰ੍ਹਾਂ ਖੁਦਾਵੰਦ ਰੱਬ ਸੱਚਾਈ ਤੇ ਸਤਾਇਸ਼ ਨੂੰ ਸਾਰੀਆਂ ਕੌਮਾਂ ਦੇ ਸਾਹਮਣੇ ਜ਼ਹੂਰ ਵਿੱਚ ਲਿਆਵੇਗਾ। ਮੱਤੀ। ਜਦ ਯਿਸੂ ਨੇ ਆਪਣੇ ਆਲ ਦੁਆਲੇ ਬਹੁਤ ਵੱਡਾ ਜੱਥਾ ਵੇਖਿਆ ਤੇ ਪਾਰ ਜਾਣ ਦਾ ਹੁਕਮ ਦਿੱਤਾ। ਮੱਤੀ। ਤੇ ਵੇਖੋ ਲੋਕੀ ਇੱਕ ਮਫਲੂਜ ਨੂੰ ਮੰਜੇ ਉੱਤੇ ਪਾਇਆ ਹੋਇਆ ਉਹਦੇ ਕੋਲ ਲਿਆਏ। ਯਿਸੂ ਨੇ ਉਹਨਾਂ ਦਾ ਈਮਾਨ ਵੇਖ ਕੇ ਮਫਲੂਜ ਨੂੰ ਆਖਿਆ, ਪੁੱਤਰ ਹੌਸਲਾ ਰੱਖ, ਤੇਰੇ ਪਾਪ ਮਾਫ ਹੋਏ। ਤੇ ਵੇਖੋ ਕੁਝ ਫਕੀਆਂ ਨੇ ਆਪਣੇ ਦਿਲ ਵਿੱਚ ਆਖਿਆ, ਇਹ ਕੁਫਰ ਬਕਦਾ ਏ। ਯਿਸੂ ਨੇ ਉਹਨਾਂ ਦੇ ਖਿਆਲ ਪਤਾ ਕਰਕੇ ਆਖਿਆ, ਤੁਸੀਂ ਕਿਉਂ ਆਪਣੇ ਦਿਲਾਂ ਵਿੱਚ ਭੈੜਾ ਖਿਆਲ ਲਿਆਉਂਦੇ ਹੋ? ਸੌਖਾ ਕੀ ਏ, ਇਹ ਆਖਣਾ ਭਈ ਤੇਰੇ ਪਾਪ ਮਾਫ ਹੋਏ ਜਾਂ ਇਹ ਭਈ ਉੱਠ ਤੇ ਟੁਰ ਫਿਰ? ਪਰ ਇਸ ਲਈ ਭਈ ਤੁਸੀਂ ਜਾਣ ਲਵੋ ਭਈ ਇਬਨੇ ਆਦਮ ਨੂੰ ਧਰਤੀ ਉੱਤੇ ਪਾਪ ਮਾਫ ਕਰਨ ਦਾ ਇਖਤਿਆਰ ਏ। ਉਹਨੇ ਮਫਲੂਜ ਨੂੰ ਆਖਿਆ, ਉੱਠ, ਆਪਣਾ ਮੰਜਾ ਚੁੱਕ ਤੇ ਆਪਣੇ ਘਰ ਟੁਰ ਜਾ। ਉਹ ਉੱਠ ਕੇ ਆਪਣੇ ਘਰ ਟੁਰ ਗਿਆ। ਲੋਕੀ ਇਹ ਵੇਖ ਕੇ ਡਰ ਗਏ ਤੇ ਰੱਬ ਦੀ ਵਡਿਆਈ ਕਰਨ ਲੱਗੇ ਜਿਨੇ ਬੰਦਿਆਂ ਨੂੰ ਅਜਿਹਾ ਇਖਤਿਆਰ ਦਿੱਤਾ। ਲੂਕਾ। ਜਦ ਫਰੀਸੀਆਂ ਨੇ ਉਹਨੂੰ ਪੁੱਛਿਆ ਭਈ ਰੱਬ ਦੀ ਬਾਦਸ਼ਾਹੀ ਕਦੋਂ ਆਵੇਗੀ, ਤੇ ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਭਈ ਰੱਬ ਦੀ ਬਾਦਸ਼ਾਹੀ ਜ਼ਾਹਰੀ ਤੌਰ ਤੇ ਨਹੀਂ ਆਵੇਗੀ, ਤੇ ਲੋਕੀ ਇਹ ਨਹੀਂ ਆਖਣਗੇ ਭਈ ਵੇਖੋ ਇੱਥੇ ਆ ਜਾਂ ਉੱਥੇ ਹੈ, ਕਿਉਂ ਜੇ ਵੇਖੋ ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਾਲੇ ਹੈ। ਰੋਮੀਓ। ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਿਸੂ ਵਿੱਚ ਮੈਨੂੰ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ, ਤੇ ਬਦਨੀ ਨੀਅਤ ਮੌਤ ਏ ਪਰ ਰੂਹਾਨੀ ਨੀਅਤ ਹਯਾਤੀ ਤੇ ਸਕੂਨ ਏ। ਪਰ ਤੂੰ ਜਿਸਮਾਨੀ ਨਹੀਂ ਬਲਕਿ ਰੂਹਾਨੀ ਏ, ਪਰ ਸ਼ਰਤ ਇਹ ਹੈ ਭਈ ਰੱਬ ਦਾ ਰੂਹ ਤੇਰੇ ਵਿੱਚ ਵਸਿਆ ਹੋਇਆ ਏ। ਪਰ ਜਿਹਦੇ ਵਿੱਚ ਮਸੀਹ ਦਾ ਰੂਹ ਨਹੀਂ, ਉਹ ਉਹਦਾ ਨਹੀਂ। ਇਸ ਲਈ ਵੀ ਜਿੰਨੇ ਰੱਬ ਦੀ ਰੂਹ ਦੀ ਹਦਾਇਤ ਨਾਲ ਟੁਰਦੇ ਨੇ, ਉਹੀ ਰੱਬ ਦੇ ਪੁੱਤਰ ਨੇ। ਕਿਉਂ ਜੇ ਤੁਹਾਨੂੰ ਗੁਲਾਮੀ ਦੀ ਰੂਹ ਨਹੀਂ ਮਿਲੀ ਜਿਹਦੇ ਤੋਂ ਫਿਰ ਡਰ ਪੈਦਾ ਹੋਵੇ, ਬਲਕਿ ਲੈ ਪਾਲਕ ਹੋਣ ਦੀ ਰੂਹ ਮਿਲੀ ਏ, ਜਿਹਦੇ ਤੋਂ ਅਸੀਂ ਅੱਬਾ ਯਾਨੀ ਐ ਬਾਪ ਆਖ ਕੇ ਪੁਕਾਰਦੇ ਹਾਂ। ਰੂਹ ਆਪ ਸਾਡੀ ਰੂਹ ਦੇ ਨਾਲ ਰਲ ਕੇ ਗਵਾਹੀ ਦਿੰਦਾ ਏ ਭਈ ਅਸੀਂ ਰੱਬ ਦੇ ਪੁੱਤਰ ਹਾਂ, ਤੇ ਜੇ ਪੁੱਤਰ ਹਾਂ ਤੇ ਵਾਰਸ ਵੀ ਹਾਂ, ਯਾਨੀ ਰੱਬ ਦੇ ਵਾਰਸ ਤੇ ਮਸੀਹ ਦੇ ਹਮ ਮਿਰਾਸ। ਮਕਾਸ਼ਫਾ। ਫਿਰ ਮੈਂ ਤਖਤ ਵਿੱਚੋਂ ਕਿਸੇ ਨੂੰ ਉੱਚੀ ਆਵਾਜ਼ ਨਾਲ ਇਹ ਆਖਦਿਆਂ ਸੁਣਿਆ, ਭਈ ਵੇਖ, ਰੱਬ ਦਾ ਖੈਮਾ ਬੰਦਿਆਂ ਦੇ ਵਿਚਕਾਰ ਏ, ਤੇ ਉਹ ਉਹਨਾਂ ਦੇ ਨਾਲ ਸਕੂਨਤ ਕਰੇਗਾ, ਤੇ ਉਹ ਉਹਦੇ ਲੋਕੀ ਹੋਣਗੇ, ਤੇ ਰੱਬ ਆਪ ਉਹਨਾਂ ਦੇ ਨਾਲ ਰਵੇਗਾ ਤੇ ਉਹਨਾਂ ਦਾ ਰੱਬ ਹੋਵੇਗਾ, ਤੇ ਉਹ ਉਹਨਾਂ ਦੀਆਂ ਅੱਖੀਆਂ ਦੇ ਸਾਰੇ ਅਥਰੂ ਪੂੰਝ ਦੇਵੇਗਾ। ਇਹਦੇ ਤੋਂ ਬਾਅਦ ਨਾ ਮੌਤ ਰਵੇਗੀ, ਨਾ ਵੈਨ ਰਵੇਗਾ, ਨਾ ਰੋਣਾ ਧੋਣਾ, ਨਾ ਪੀੜ। ਪਹਿਲੀਆਂ ਸ਼ੈਵਾਂ ਜਾਂਦੀਆਂ ਰਹੀਆਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਜਿੰਦ, ਮਾਦਾ, ਹਯਾਤੀ ਇਨਸਾਨ ਦੀ ਜ਼ਹਾਨਤ ਏ, ਜਿਹਦੀ ਇਨਫਰਾਦੀਅਤ ਹੁੰਦੀ ਏ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈ ਦਾ ਪਰਛਾਵਾਂ ਨਹੀਂ ਬਣ ਸਕਦੀ। ਇਨਸਾਨ ਰੂਹ ਦਾ ਇਜ਼ਹਾਰ ਏ। ਅਸਮਾਨ, ਹਮਾਂਗੀ, ਰੂਹ ਦੀ ਸਲਤਨਤ, ਇਲਾਹੀ ਅਸੂਲ ਦੀ ਹਕੂਮਤ, ਰੂਹਾਨੀਅਤ, ਸਕੂਨ, ਰੂਹ ਦਾ ਮਾਹੌਲ। ਮਸੀਹੀ ਲੋਕੀ ਮਖਫੀ ਖੂਬਸੂਰਤੀ ਤੇ ਫਜ਼ਲ ਨਾਲ ਸ਼ਾਦਮਾਨ ਹੁੰਦੇ ਨੇ, ਜਿਹੜਾ ਜੱਗ ਤੋਂ ਲੁਕਿਆ ਪਰ ਰੱਬ ਉੱਤੇ ਜ਼ਾਹਰ ਹੁੰਦਾ ਏ। ਖੁਦ ਫਰਾਮੋਸ਼ੀ,
ਪਾਕੀਜ਼ਗੀ ਤੇ ਅਹਿਸਾਸ ਲਗਾਤਾਰ ਦੁਆਵਾਂ ਨੇ। ਮਸ਼ਕ ਨਾ ਪਈ ਪੇਸ਼ਾ, ਫਹਿਮ ਨਾ ਪਈ ਈਮਾਨ ਕਾਦਰੇ ਮੁਤਲਕ ਦੇ ਕੰਨ ਤੇ ਦਸਤੇ ਰਾਸਤ ਹਾਸਲ ਕਰਦੇ ਨੇ ਤੇ ਬੇਸ਼ੱਕ ਇਹ ਬੇਇੰਤਹਾ ਨੇਮਤਾਂ ਨਿਛਾਵਰ ਕਰਵਾਉਂਦੇ ਨੇ। ਇਤਮਾਦ ਰੋਸ਼ਨ ਈਮਾਨ ਦੀ ਨਿਉ ਏ। ਪਾਕੀਜ਼ਗੀ ਲਈ ਸਿਹਤਮੰਦੀ ਦੇ ਬਗੈਰ ਅਸੀਂ ਪਾਕੀਜ਼ਗੀ ਨਹੀਂ ਪਾ ਸਕਦੇ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਿੰਦ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਏ। ਇੱਥੇ ਤਿਕਰ ਪਈ ਬਸ ਮਾਦੀ ਅਹਿਸਾਸ, ਅਫਸੋਸ ਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਏ। ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਏ ਤੇ ਇਹ ਰੂਹ ਉੱਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਏ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਏ ਤੇ ਮਾਦੀ ਹਿੱਸ ਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਇਨਸਾਨ ਦੀ ਸੋਚ ਨੇ ਇਸ ਮਫਰੂਜ਼ੇ ਦੇ ਪਾਰੋਂ ਲਫ਼ਜ਼ ਜਿੰਦ ਦੇ ਮਾਨੀਆਂ ਨੂੰ ਮਿਲਾਵਟ ਵਾਲਾ ਬਣਾ ਦਿੱਤਾ ਏ। ਭਈ ਮਾਦੇ ਵਿੱਚ ਰਹਿੰਦਿਆਂ ਹੋਏ ਜਿੰਦ ਬਦਕਾਰ ਤੇ ਨੇਕ ਜ਼ਹਾਨਤ ਦੋਵੇਂ ਹੀ ਏ। ਜਿੱਥੇ ਮਾਬੂਦ ਦੇ ਮਾਨੀ ਮਤਲੂਬ ਹੋਣ ਉੱਥੇ ਲਫ਼ਜ਼ ਜਿੰਦ ਦਾ ਮੁਨਾਸਬ ਇਸਤੇਮਾਲ ਸਿਰਫ ਲਫ਼ਜ਼ ਰੱਬ ਦੇ ਨਾਲ ਤਬਾਦਲਾ ਕਰਨ ਨਾਲ ਹੀ ਕੀਤਾ ਜਾ ਸਕਦਾ ਏ। ਦੂਜੇ ਮਾਮਲਿਆਂ ਵਿੱਚ ਫਹਿਮ ਦਾ ਲਫ਼ਜ਼ ਵਰਤੀਏ ਤੇ ਤੁਹਾਨੂੰ ਇਹਦਾ ਸਾਇੰਸੀ ਮਫਹੂਮ ਮਿਲੇਗਾ, ਜਿਵੇਂ ਭਈ ਕ੍ਰਿਸਚਨ ਸਾਇੰਸ ਵਿੱਚ ਵਰਤਿਆ ਗਿਆ ਏ। ਜਿੰਦ ਰੂਹ ਜਾਂ ਰੱਬ ਲਈ ਮੁਨਾਸਬ ਉਲਟ ਲਫ਼ਜ਼ ਨੇ, ਪਰ ਸਾਇੰਸ ਦੇ ਇਲਾਵਾ ਜਿੰਦ ਫਹਿਮ ਦੇ ਨਾਲ, ਮਾਦੀ ਅਹਿਸਾਸ ਦੇ ਨਾਲ ਤਾਲੁਕ ਰੱਖਦੀ ਏ। ਮਾਬਾਦੁਲ ਤਿੱਬੀਆਤ ਸ਼ੈਵਾਂ ਨੂੰ ਖਿਆਲਾਂ ਵਿੱਚ ਬਦਲਦੀ ਏ, ਫਹਿਮ ਦੀਆਂ ਸ਼ੈਵਾਂ ਨੂੰ ਰੂਹ ਦੇ ਖਿਆਲਾਂ ਦੇ ਨਾਲ ਬਾਹਮ ਵਟਾਉਂਦੀ ਏ। ਫਹਿਮ ਦੀਆਂ ਗਲਤੀਆਂ ਨੂੰ ਕਲਾਦਮ ਕਰਨ ਦੀ ਕੋਸ਼ਿਸ਼ ਵਿੱਚ ਕਿਸੇ ਵੀ ਬੰਦੇ ਨੂੰ ਪੂਰੇ ਤੇ ਇਨਸਾਫ ਦੇ ਤੌਰ ਤੇ ਬਹੁਤ ਅਨਮੋਲ ਕੀਮਤ ਭਰਨੀ ਪਵੇਗੀ, ਜਦ ਤੀਕਰ ਵੀ ਸਾਰੀ ਗਲਤੀ ਪੂਰੇ ਤੌਰ ਤੇ ਸੱਚਾਈ ਦੇ ਹੇਠਾਂ ਨਹੀਂ ਕਰ ਦਿੱਤੀ ਜਾਂਦੀ। ਪਾਪ ਦੀ ਮਜ਼ਦੂਰੀ ਦੇਣ ਦੇ ਇਲਾਹੀ ਤਰੀਕੇਕਾਰ ਵਿੱਚ ਕਿਸੇ ਬੰਦੇ ਦੀਆਂ ਗੁੱਥੀਆਂ ਨੂੰ ਸੁਲਝਾਉਣਾ ਤੇ ਇਸ ਤਜਰਬੇ ਨਾਲ ਇਹ ਸਿੱਖਣਾ ਸ਼ਾਮਲ ਏ ਭਈ ਫਹਿਮ ਤੇ ਜਿੰਦ ਨੂੰ ਕਿਵੇਂ ਵੱਖੋ-ਵੱਖ ਕਰਨਾ ਚਾਹੀਦਾ ਏ। ਇਨ੍ਹਾਂ ਸਾਰਿਆਂ ਨੂੰ ਰੂਹ ਵਿੱਚ ਇਨਸਾਨ ਤੇ ਸੰਸਾਰ ਦੀ ਤਰਜਮਾਨੀ ਦੇ ਪਾਰੋਂ ਰੂਹਾਨੀ ਅਸਲੀਅਤ ਨੂੰ ਥਾਂ ਦੇਣੀ ਚਾਹੀਦੀ ਏ। ਜਦੋਂ ਇਹ ਸਭ ਕੁਝ ਕੀਤਾ ਜਾਂਦਾ ਏ ਤੇ ਇਸ ਤਨਾਸਬ ਵਿੱਚ ਇਨਸਾਨ ਤੇ ਸੰਸਾਰ ਨੂੰ ਹਮਾਹੰਗ ਤੇ ਅਬਦੀ ਪਾਇਆ ਜਾਂਦਾ ਏ। ਰੂਹਾਨੀ ਫਹਿਮ ਰੱਬ ਨੂੰ ਸਮਝਣ ਦੀ ਇੱਕ ਬਾਖਬਰ ਮਤਵਾਤਰ ਸਲਾਹੀਅਤ ਏ। ਸਾਇੰਸ ਵਿੱਚ ਇਨਸਾਨ ਰੂਹ ਦੀ ਔਲਾਦ ਏ। ਉਹਦਾ ਨਸਬ ਸੋਨਾ, ਚੰਗਿਆਈ ਤੇ ਪਾਕੀਜ਼ਗੀ ਬਣਾਉਂਦੀ ਏ। ਉਹਦਾ ਅਸਲ ਬਸ਼ਰ ਵਾਂਗਰ ਵਹਿਸ਼ੀ ਫਿਤਰਤ ਵਿੱਚ ਨਹੀਂ ਤੇ ਨਾ ਹੀ ਉਹ ਜ਼ਹਾਨਤ ਤਿਕਰ ਅਪੜਨ ਤੋਂ ਪਹਿਲਾਂ ਮਾਦੀ ਹਾਲਤਾਂ ਵਿੱਚੋਂ ਲੰਘਦਾ ਏ। ਰੂਹ ਉਹਦੀ ਹਸਤੀ ਦਾ ਪਹਿਲਾ ਤੇ ਅਸਲੀ ਮੰਬਾ ਏ। ਰੱਬ ਉਹਦਾ ਪਿਓ ਏ ਤੇ ਹਯਾਤੀ ਉਹਦੀ ਹਸਤੀ ਦਾ ਕਾਨੂੰਨ ਏ। ਸਾਇੰਸ ਵਿੱਚ ਰੱਬ ਤੇ ਇਨਸਾਨ ਇਲਾਹੀ ਅਸੂਲ ਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ ਤੇ ਸਾਇੰਸ ਭੁੱਲ ਚੁੱਕ ਜਾਂਦੀ ਏ ਨਾ ਹਮਾਂਗੀ ਵੱਲ ਪਰਤ ਕੇ ਆਉਣਾ। ਪਰ ਇਹ ਇਲਾਹੀ ਤਰਤੀਬ ਜਾਂ ਰੂਹਾਨੀ ਕਾਨੂੰਨ ਰੱਖਦੀ ਏ, ਜਿਹਦੇ ਵਿੱਚ ਰੱਬ ਤੇ ਜੋ ਕੁਝ ਉਹ ਬਣਾਉਂਦਾ ਏ ਕਾਮਲ ਤੇ ਅਬਦੀ ਨੇ, ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਅਸੀਂ ਇਹਦੇ ਤੋਂ ਇਨਕਾਰ ਨਹੀਂ ਕਰ ਸਕਦੇ ਭਈ ਹਯਾਤੀ ਖੁਦ ਪਰਵਰ ਏ ਤੇ ਸਾਨੂੰ ਰੂਹ ਦੀ ਹਮੇਸ਼ਾ ਵਾਲੀ ਹਮਾਂਗੀ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ, ਕਿਉਂ ਜੇ ਜ਼ਾਹਰੀ ਅਹਿਸਾਸਾਂ ਵਿੱਚ ਇਖਤਲਾਫ ਹੁੰਦਾ ਏ। ਇਹ ਰੱਬ ਇਲਾਹੀ ਅਸੂਲ ਤੋਂ ਸਾਡੀ ਨਾਵਾਕਫੀਅਤ ਏ, ਜਿਹੜੀ ਜ਼ਾਹਰੀ ਇਖਤਲਾਫ ਨੂੰ ਜਨਮ ਦਿੰਦੀ ਏ ਤੇ ਇਹਦੇ ਬਾਰੇ ਚੰਗੀ ਸੋਚ ਹਮਾਂਗੀ ਨੂੰ ਬਹਾਲ ਕਰਦੀ ਏ। ਸੱਚਾਈ ਤਫਸੀਲ ਵਿੱਚ ਸਾਨੂੰ ਮਜਬੂਰ ਕਰੇਗੀ ਭਈ ਅਸੀਂ ਸਾਰੇ ਖੁਸ਼ੀਆਂ ਤੇ ਦੁੱਖਾਂ ਦੇ ਫਹਿਮ ਦਾ ਹਯਾਤੀ ਦੀਆਂ ਖੁਸ਼ੀਆਂ ਦੇ ਨਾਲ ਤਬਾਦਲਾ ਕਰੀਏ। ਜਿਹੜੀ ਕੂਵਤ ਪਾਪ ਤੋਂ ਸ਼ਫਾ ਦਿੰਦੀ ਏ, ਉਹੀ ਬਿਮਾਰੀ ਤੋਂ ਸ਼ਫਾ ਦਿੰਦੀ ਏ। ਇਹ ਪਾਕੀਜ਼ਗੀ ਦੀ ਖੂਬਸੂਰਤੀ ਏ ਭਈ ਜਦੋਂ ਸੱਚਾਈ ਬਿਮਾਰ ਨੂੰ ਸ਼ਫਾ ਦਿੰਦੀ ਏ, ਬਦਰੂਆਂ ਨੂੰ ਕੱਢਦੀ ਏ, ਤੇ ਜਦੋਂ ਸੱਚਾਈ ਉਸ ਬਦੀ ਨੂੰ ਕੱਢਦੀ ਏ ਜਿਹਨੂੰ ਬਿਮਾਰੀ ਆਖਿਆ ਜਾਂਦਾ ਏ ਤੇ ਇਹ ਬਿਮਾਰ ਨੂੰ ਸ਼ਫਾ ਦਿੰਦੀ ਏ। ਯਿਸੂ ਨੇ ਇੱਕੋ ਹੀ ਤੇ ਇਕੱਠੇ ਮਾਬਾਦੁਲ ਤਿੱਬੀ ਮਰਹਲੇ ਨਾਲ ਪਾਪ ਤੇ ਬਿਮਾਰੀ ਨੂੰ ਠੀਕ ਕੀਤਾ। ਅਸਮਾਨ ਉੱਤੇ ਜਾਣ ਦੀ ਕੱਲੀ ਰਾਹ ਹਮਾਂਗੀ ਏ ਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਹ ਵਿਖਾਉਂਦਾ ਏ। ਇਹਦਾ ਮਤਲਬ ਰੱਬ, ਚੰਗਿਆਈ ਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਅਸਲੀਅਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਏ ਤੇ ਨਾ ਦੇ ਹੀ ਦਰਦ ਤੇ ਖੁਸ਼ੀ ਵਾਲੇ ਅਹਿਸਾਸਾਂ ਤੋਂ ਉੱਚਾ ਹੋਣਾ ਏ।
ਇਲਾਹੀ ਸਾਇੰਸ ਮਾਦੀ ਹਿੱਸਾਂ ਦੀ ਝੂਠੀ ਗਵਾਹੀ ਨੂੰ ਬਦਲ ਦਿੰਦੀ ਏ ਤੇ ਇੰਜ ਗਲਤੀ ਦੀਆਂ ਨੀਆਂ ਨੂੰ ਤੋੜ ਦਿੰਦੀ ਏ। ਇਸ ਲਈ ਸਾਇੰਸ ਦੇ ਹਿੱਸਾਂ ਦੇ ਵਿੱਚ ਵੈਰ ਤੇ ਹਿੱਸਾਂ ਦੀ ਗਲਤੀਆਂ ਪਾਰੋਂ ਕਾਮਲ ਸਮਝ ਨੂੰ ਹਾਸਲ ਕਰਨ ਦੇ ਨਾਮੁਮਕਿਨਾਤ ਨੂੰ ਮੁਕਾ ਦਿੰਦੇ ਨੇ। ਇਨਸਾਨ ਉਦੋਂ ਹਮ-ਆਹੰਗ ਹੁੰਦਾ ਏ ਜਦੋਂ ਰੂਹ ਦੀ ਨਿਗਰਾਨੀ ਵਿੱਚ ਹੁੰਦਾ ਏ। ਇਸੇ ਤਰ੍ਹਾਂ ਹਸਤੀ ਦੀ ਸੱਚਾਈ ਨੂੰ ਸਮਝਣ ਦੀ ਅਹਿਮੀਅਤ ਏ ਜਿਹੜੀ ਰੂਹਾਨੀ ਵਜੂਦੀਅਤ ਦੇ ਅਸੂਲਾਂ ਨੂੰ ਜ਼ਾਹਰ ਕਰਦੀ ਏ। ਸਾਨੂੰ ਖਿਆਲਾਂ ਵਿੱਚ ਕਾਮਲ ਨਮੂਨੇ ਬਣਾਉਣੇ ਚਾਹੀਦੇ ਨੇ ਤੇ ਉਹਨਾਂ ਉੱਤੇ ਲਗਾਤਾਰ ਧਿਆਨ ਕਰਨਾ ਚਾਹੀਦਾ ਏ, ਨਹੀਂ ਤੇ ਅਸੀਂ ਉਹਨਾਂ ਨੂੰ ਕਦੀ ਵੱਡੀਆਂ ਤੇ ਸ਼ਰੀਫਾਨਾ ਹਯਾਤੀਆਂ ਵਿੱਚ ਨਕਸ਼ ਨਹੀਂ ਕਰ ਸਕਦੇ। ਸਾਡੇ ਅੰਦਰ ਬੇਗਰਜ਼ੀ, ਚੰਗਿਆਈ, ਰਹਿਮ, ਇਨਸਾਫ, ਸਿਹਤ, ਪਾਕੀਜ਼ਗੀ, ਪਿਆਰ, ਅਸਮਾਨ ਦੀ ਬਾਦਸ਼ਾਹੀ ਨੂੰ ਰਾਜ ਕਰਨ ਦਿਓ ਤੇ ਇਹ ਪਾਪ, ਬਿਮਾਰੀ ਤੇ ਮੌਤ ਤਲਫ ਹੋਣ ਤੀਕਰ ਘੱਟ ਹੁੰਦੇ ਜਾਣਗੇ। ਸਿਆਣ ਬਦਨੀ ਹਿੱਸਾਂ ਦੀ ਮਾਲਕ ਏ ਤੇ ਬਿਮਾਰੀ, ਪਾਪ ਤੇ ਮੌਤ ਨੂੰ ਫਤਹ ਕਰ ਸਕਦੀ ਏ। ਐਸ ਰੱਬ ਦੇ ਦਿੱਤੇ ਹੋਏ ਇਖਤਿਆਰ ਦੀ ਮਸ਼ਕ ਕਰੋ, ਆਪਣੇ ਬਦਨ ਦੀ ਮਲਕੀਅਤ ਰੱਖੋ ਤੇ ਇਹਦੇ ਅਹਿਸਾਸ ਤੇ ਅਮਲ ਉੱਤੇ ਹੁਕਮਰਾਨੀ ਕਰੋ। ਰੂਹ ਦੀ ਕੂਵਤ ਵਿੱਚ ਜਾਗੋ ਤੇ ਉਹ ਸਭ ਕੁਝ ਜਿਹੜਾ ਚੰਗਿਆਈ ਵਰਗਾ ਨਹੀਂ ਉਹਨੂੰ ਰੱਦ ਕਰ ਦਿਓ। ਰੱਬ ਨੇ ਇਨਸਾਨ ਨੂੰ ਇਸ ਕਾਬਲ ਬਣਾਇਆ ਏ ਤੇ ਕੋਈ ਵੀ ਸ਼ੈ ਇਸ ਕਾਬਲ ਤੇ ਤਾਕਤ ਨੂੰ ਵਿਗਾੜ ਨਹੀਂ ਸਕਦੀ ਜਿਹੜੀ ਇਲਾਹੀ ਤੌਰ ਤੇ ਇਨਸਾਨ ਨੂੰ ਦਿੱਤੀ ਗਈ ਏ। ਮਾਦੀਅਤ ਦੇ ਰੂਹਾਨੀ ਮੁਖਾਲਫ ਦੀ ਸਿਆਣ ਦੇ ਰਾਹੀਂ ਇੱਥੇ ਤੀਕਰ ਪਈ ਮਸੀਹ ਸੱਚਾਈ ਦੇ ਰਾਹੀਂ ਇਨਸਾਨ ਜੰਨਤ ਦੇ ਬੂਹਿਆਂ ਨੂੰ ਇਲਾਹੀ ਸਾਇੰਸ ਦੀਆਂ ਕੁੰਜੀਆਂ ਨਾਲ ਦੁਬਾਰਾ ਖੋਲ੍ਹੇਗਾ ਜਿਨ੍ਹਾਂ ਦੇ ਬਾਰੇ ਇਨਸਾਨ ਸਮਝਦਾ ਏ ਭਈ ਉਹ ਬੰਦ ਹੋ ਗਏ ਨੇ ਤੇ ਆਪਣੇ ਆਪ ਨੂੰ ਬੇਗੁਨਾਹ, ਨੇਕ, ਪਾਕ ਤੇ ਆਜ਼ਾਦ ਵੇਖੇਗਾ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਵੀ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।